ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਅਕਤੂਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ ਮੱਤੀ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਜਵਾਬੀ ਪੜ੍ਹਾਈ ਪਤਰਸ। ਖੁਦਾਵੰਦ ਆਪਣੇ ਵਾਅਦੇ ਦੇ ਵਿੱਚ ਦੇਰ ਨਹੀਂ ਕਰਦਾ, ਜਿੱਦਾਂ ਦੀ ਦੇਰ ਕਈ ਲੋਕੀ ਸਮਝਦੇ ਨੇ, ਬਲਕਿ ਤੁਹਾਡੇ ਬਾਰੇ ਵਿੱਚ ਤਹੱਮਲ ਕਰਦਾ ਹੈ, ਇਸ ਲਈ ਵੀ ਉਹ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਇਹ ਚਾਹੁੰਦਾ ਹੈ ਵੀ ਸਾਰਿਆਂ ਦੀ ਤੋਬਾ ਤਿਕਰ ਨੌਬਤ ਅਪੜੇ। ਪਰ ਖੁਦਾਵੰਦ ਦਾ ਦਿਨ ਚੋਰ ਵਾਂਗਰ ਆਵੇਗਾ। ਉਸ ਦਿਨ ਅਸਮਾਨ ਬਹੁਤ ਸ਼ੋਰ ਸ਼ਰਾਬੇ ਨਾਲ ਬਰਬਾਦ ਹੋ ਜਾਣਗੇ, ਤੇ ਅਜਰਾਮੇ ਫਲਕ ਗਰਮੀ ਦੀ ਸ਼ਿੱਦਤ ਨਾਲ ਪਿਘਲ ਜਾਣਗੇ, ਤੇ ਧਰਤੀ ਤੇ ਉਹਦੇ ਕੰਮ ਸੜ ਜਾਣਗੇ। ਜਦੋਂ ਇਹ ਸਾਰੀਆਂ ਸ਼ੈਵਾਂ ਇਸੇ ਤਰ੍ਹਾਂ ਪਿਘਲਣ ਵਾਲੀਆਂ ਨੇ, ਤੇ ਤੁਹਾਨੂੰ ਪਾਕ ਚਾਲ ਚਲਣ ਤੇ ਦੀਨਦਾਰੀ ਵਿੱਚ ਕਿੰਜ ਦਾ ਹੋਣਾ ਚਾਹੀਦਾ ਹੈ, ਤੇ ਖੁਦਾਵੰਦ ਦੇ ਉਸ ਦਿਨ ਦੇ ਆਉਣ ਦੀ ਕਿੰਜ ਮੁੰਤਜ਼ਰ ਤੇ ਮੁਸ਼ਤਾਕ ਰਹਿਣਾ ਚਾਹੀਦਾ ਹੈ, ਜਿਹਦੇ ਪਾਰੋਂ ਅਸਮਾਨ ਪਿਘਲ ਜਾਣਗੇ ਤੇ ਅਜਰਾਮੇ ਫਲਕ ਗਰਮੀ ਦੀ ਸ਼ਿੱਦਤ ਨਾਲ ਗਲ ਜਾਣਗੇ। ਪਰ ਉਹਦੇ ਵਾਅਦੇ ਦੇ ਮੁਤਾਬਕ ਅਸੀਂ ਨਵੇਂ ਅਸਮਾਨ ਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਹਦੇ ਵਿੱਚ ਰਾਸਤਬਾਜ਼ੀ ਵਸਦੀ ਰਹੇਗੀ। ਤੇ ਐ ਅਜ਼ੀਜ਼ੋ, ਕਿਉਂ ਜੇ ਤੁਸੀਂ ਇਹਨਾਂ ਗੱਲਾਂ ਦੀ ਉਡੀਕ ਕਰਦੇ ਹੋ, ਇਸ ਲਈ ਉਹਦੇ ਸਾਹਮਣੇ ਇਤਮਾਨਾਨ ਦੀ ਹਾਲਤ ਵਿੱਚ ਬੇਦਾਗ ਤੇ ਬੇਐਬ ਨਿਕਲਣ ਦੀ ਕੋਸ਼ਿਸ਼ ਕਰੋ। ਤੇ ਐ ਅਜ਼ੀਜ਼ੋ, ਕਿਉਂ ਜੇ ਤੁਸੀਂ ਪਹਿਲਾਂ ਤੋਂ ਜਾਣਦੇ ਹੋ, ਇਸ ਲਈ ਹੁਸ਼ਿਆਰ ਰਹੋ ਵੀ ਬੇਦੀਨਾਂ ਦੀ ਗੁੰਮਰਾਹੀ ਵੱਲ ਖਿੱਚ ਕੇ ਆਪਣੀ ਮਜ਼ਬੂਤੀ ਨੂੰ ਛੱਡ ਨਾ ਦਿਓ, ਬਲਕਿ ਆਪਣੇ ਖੁਦਾਵੰਦ ਤੇ ਮੁਨੱਜੀ ਯਿਸੂ ਮਸੀਹ ਦੇ ਫਜ਼ਲ ਤੇ ਇਰਫਾਨ ਵਿੱਚ ਵਧਦੇ ਜਾਓ। ਦਰਸੀਵਾਜ਼ ਬਾਈਬਲ ਵਿੱਚੋਂ। ਅਖਬਾਰ। ਫਿਰ ਖੁਦਾਵੰਦ ਨੇ ਮੂਸਾ ਨੂੰ ਆਖਿਆ, ਜੇ ਕਿਸੇ ਕੋਲੋਂ ਇਹ ਗਲਤੀ ਹੋਵੇ ਭਈ ਉਹ ਖੁਦਾਵੰਦ ਦਾ ਕਸੂਰ ਕਰੇ ਤੇ ਅਮਾਨਤ ਜਾਂ ਲੈਣ ਦੇਣ ਦੇ ਮਾਮਲੇ ਵਿੱਚ ਆਪਣੇ ਗੁਆਂਢੀ ਨਾਲ ਫਰੇਬ ਕਰੇ, ਜਾਂ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇ, ਜਾਂ ਕਿਸੇ ਗਵਾਚੀ ਹੋਈ ਸ਼ੈ ਨੂੰ ਲੱਭ ਕੇ ਫਰੇਬ ਕਰੇ ਤੇ ਝੂਠੀ ਸਹੁੰ ਵੀ ਖਾਵੇ, ਤੇ ਉਹਨਾਂ ਵਿੱਚੋਂ ਕੋਈ ਵੀ ਗੱਲ ਹੋਵੇ ਜਿਹਦੇ ਵਿੱਚ ਕਿਸੇ ਬੰਦੇ ਕੋਲੋਂ ਗਲਤੀ ਹੋ ਗਈ ਏ, ਤੇ ਜੇ ਉਹਦੇ ਕੋਲੋਂ ਗਲਤੀ ਹੋਈ ਏ ਤੇ ਉਹ ਮੁਜਰਮ ਬਣਿਆ ਏ, ਤੇ ਜਿਹੜੀ ਸ਼ੈ ਉਹਨੇ ਲੁੱਟੀ, ਜਾਂ ਜਿਹੜੀ ਸ਼ੈ ਉਹਨੇ ਜ਼ੁਲਮ ਕਰਕੇ ਖੋਈ, ਜਾਂ ਜਿਹੜੀ ਸ਼ੈ ਉਹਦੇ ਕੋਲ ਅਮਾਨਤ ਸੀ, ਜਾਂ ਜਿਹੜੀ ਗਵਾਚੀ ਹੋਈ ਸ਼ੈ ਉਹਨੂੰ ਲੱਭੀ, ਜਾਂ ਜਿਹੜੀ ਸ਼ੈ ਦੇ ਬਾਰੇ ਉਹਨੇ ਝੂਠੀ ਸਹੁੰ ਖਾਧੀ, ਉਸ ਸ਼ੈ ਨੂੰ ਉਹ ਜ਼ਰੂਰ ਪੂਰਾ ਵਾਪਸ ਕਰੇ ਤੇ ਅਸਲੀ ਦੇ ਨਾਲ 5ਵਾਂ ਹਿੱਸਾ ਵੀ ਵਧਾ ਦੇਵੇ। ਜਿਸ ਦਿਨ ਇਹ ਪਤਾ ਚੱਲੇ ਪਈ ਉਹ ਮੁਜਰਮ ਹੈ, ਉਸੇ ਦਿਨ ਉਹ ਉਹਨੂੰ ਉਹਦੇ ਮਾਲਕ ਨੂੰ ਮੋੜ ਦੇਵੇ ਤੇ ਆਪਣੇ ਜੁਰਮ ਦੀ ਕੁਰਬਾਨੀ ਆਪਣੇ ਖੁਦਾਵੰਦ ਦੇ ਅੱਗੇ ਚੜਾਵੇ, ਤੇ ਜਿਹੜਾ ਮੁੱਲ ਤੂੰ ਮੁਕਰਰ ਕਰੇ, ਓਨੇ ਮੁੱਲ ਦਾ ਇੱਕ ਮੈਂਡਾ ਰੇਵੜ ਵਿੱਚ ਜੁਰਮ ਦੀ ਕੁਰਬਾਨੀ ਦੇ ਤੌਰ ਤੇ ਕਾਹਨ ਦੇ ਕੋਲ ਲਿਆਵੇ। ਇਸ ਤਰ੍ਹਾਂ ਕਾਹਨ ਉਹਦੇ ਲਈ ਖੁਦਾਵੰਦ ਦੇ ਅੱਗੇ ਕਫਾਰਾ ਦੇਵੇ, ਤੇ ਜਿਹੜੇ ਕੰਮ ਨੂੰ ਕਰਕੇ ਉਹ ਮੁਜਰਮ ਬਣਿਆ ਏ, ਉਹਦੀ ਉਹਨੂੰ ਮਾਫੀ ਮਿਲੇਗੀ। ਯੋਹੰਨਾ। ਪਰ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸੁਬਹ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ, ਤੇ ਸਾਰੇ ਲੋਕ ਉਹਦੇ ਕੋਲ ਆਏ, ਤੇ ਉਹ ਬੈਠ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਤੇ ਫਕੀ ਤੇ ਫਰੀਸੀ ਇੱਕ ਬੁੱਢੀ ਨੂੰ ਲਿਆਏ, ਜਿਹੜੀ ਜ਼ਨਾ ਵਿੱਚ ਫੜੀ ਗਈ ਸੀ, ਤੇ ਉਹਨੂੰ ਵਿਚਕਾਰ ਖਿਲਾਰ ਕੇ ਯਿਸੂ ਨੂੰ ਆਖਿਆ, ਹੈ ਉਸਤਾਦ, ਇਹ ਬੁੱਢੀ ਜ਼ਨਾ ਵਿੱਚ ਐਨ ਮੌਕੇ ਉੱਤੇ ਫੜੀ ਗਈ ਏ। ਤੁਰੈਤ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਹੈ ਵੀ ਇੱਦਾਂ ਦੀਆਂ ਬੁੱਢੀਆਂ ਨੂੰ ਸੰਸਾਰ ਕਰੀਏ, ਤੇ ਤੂੰ ਇਸ ਬੁੱਢੀ ਦੇ ਬਾਰੇ ਕੀ ਆਖਦਾ ਹੈ? ਉਹਨਾਂ ਨੇ ਉਹਨੂੰ ਅਜ਼ਮਾਉਣ ਲਈ ਇਹ ਆਖਿਆ, ਤਾਂ ਜੋ ਉਹਦੇ ਉੱਤੇ ਇਲਜ਼ਾਮ ਲਾਉਣ ਦੀ ਵਜ੍ਹਾ ਕੱਢਣ। ਪਰ ਯਿਸੂ ਝੁੱਕ ਕੇ ਧਰਤੀ ਉੱਤੇ ਉਂਗਲੀ ਨਾਲ ਲਿਖਣ ਲੱਗ ਗਿਆ। ਜਦੋਂ ਉਹ ਉਹਨੂੰ ਸਵਾਲ ਕਰਦੇ ਹੀ ਰਹੇ, ਤੇ ਉਹਨੇ ਸਿੱਧੇ ਹੋ ਕੇ ਉਹਨਾਂ ਨੂੰ ਆਖਿਆ ਵੀ ਜਿਹੜਾ ਤੁਹਾਡੇ ਵਿੱਚੋਂ ਬੇਗੁਨਾਹ ਹੋਵੇ, ਉਹ ਪਹਿਲਾਂ ਉਹਨੂੰ ਪੱਥਰ ਮਾਰੇ। ਤੇ ਫਿਰ ਝੁੱਕ ਕੇ ਧਰਤੀ ਉੱਤੇ ਉਂਗਲੀ ਨਾਲ ਲਿਖਣ ਲੱਗ ਗਿਆ। ਉਹ ਇਹ ਸੁਣ ਕੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੀਕਰ ਇੱਕ ਇੱਕ ਕਰਕੇ ਨਿਕਲ ਗਏ, ਤੇ ਯਿਸੂ ਇਕੱਲਾ ਰਹਿ ਗਿਆ, ਤੇ ਬੁੱਢੀ ਵਿਚਕਾਰ ਰਹਿ ਗਈ। ਯਿਸੂ ਨੇ ਸਿੱਧੇ ਹੋ ਕੇ ਉਹਨੂੰ ਆਖਿਆ, ਹੈ ਬੀਬੀ, ਇਹ ਲੋਕ ਕਿੱਥੇ ਗਏ? ਕੀ ਕਿਸੇ ਨੇ ਤੇਰੇ ਉੱਤੇ ਹੁਕਮ ਨਹੀਂ ਲਾਇਆ? ਉਹਨੇ ਆਖਿਆ, ਐ ਖੁਦਾਵੰਦ, ਕਿਸੇ ਨੇ ਨਹੀਂ। ਯਿਸੂ ਨੇ ਆਖਿਆ, ਮੈਂ ਵੀ ਤੇਰੇ ਉੱਤੇ ਹੁਕਮ ਨਹੀਂ ਲਾਉਂਦਾ, ਜਾ ਫਿਰ ਪਾਪ ਨਾ ਕਰੀ। ਯਿਸੂ ਨੇ ਫਿਰ ਉਹਨਾਂ ਨੂੰ ਬੁਲਾ ਕੇ ਆਖਿਆ, ਜੱਗ ਦੀ ਲੋ ਮੈਂ ਆ,
ਜਿਹੜਾ ਮੇਰੇ ਮਗਰ ਟੁਰੇਗਾ ਹਨੇਰੇ ਵਿੱਚ ਨਾ ਟੁਰੇਗਾ, ਬਲਕਿ ਹਯਾਤੀ ਦੀ ਲੋ ਪਾਵੇਗਾ। ਤੇ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ ਵੀ ਜੇ ਤੁਸੀਂ ਮੇਰੇ ਕਲਾਮ ਵਿੱਚ ਕਾਇਮ ਰਹੋਗੇ ਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਤੇ ਸੱਚਾਈ ਨਾਲ ਵਾਕਿਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਨੇ ਉਹਨੂੰ ਜਵਾਬ ਦਿੱਤਾ, ਅਸੀਂ ਤੇ ਇਬਰਾਹਿਮ ਦੀ ਨਸਲ ਵਿੱਚੋਂ ਹਾਂ ਤੇ ਕਦੀ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹੇ। ਤੂੰ ਕਿਉਂ ਆਖਦਾ ਹੈ ਵੀ ਤੁਸੀਂ ਆਜ਼ਾਦ ਕੀਤੇ ਜਾਓਗੇ? ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਵੀ ਜਿਹੜਾ ਕੋਈ ਪਾਪ ਕਰਦਾ ਹੈ ਪਾਪ ਦਾ ਗੁਲਾਮ ਹੈ। ਮੈਂ ਜਾਣਦਾ ਵੀ ਤੁਸੀਂ ਇਬਰਾਹਿਮ ਦੀ ਨਸਲ ਵਿੱਚੋਂ ਹੋ, ਫਿਰ ਵੀ ਮੇਰੇ ਕਤਲ ਦੀ ਕੋਸ਼ਿਸ਼ ਵਿੱਚ ਹੋ। ਇਸ ਲਈ ਮੇਰਾ ਕਲਾਮ ਤੁਹਾਡੇ ਦਿਲ ਵਿੱਚ ਥਾਂ ਨਹੀਂ ਪਾਉਂਦਾ। ਤੇ ਉਹਨਾਂ ਨੇ ਉਹਨੂੰ ਮਾਰਨ ਲਈ ਪੱਥਰ ਚੁੱਕੇ, ਪਰ ਯਿਸੂ ਲੁਕ ਕੇ ਹੈਕਲ ਵਿੱਚੋਂ ਨਿਕਲ ਗਿਆ। ਯੂਹੰਨਾ। ਫਿਰ ਸਰਦਾਰ ਕਾਹਨ ਨੇ ਯਿਸੂ ਕੋਲੋਂ ਉਹਦੇ ਚੇਲਿਆਂ ਤੇ ਉਹਦੀ ਤਾਲੀਮ ਬਾਰੇ ਪੁੱਛਿਆ। ਯਿਸੂ ਨੇ ਜਵਾਬ ਦਿੱਤਾ, ਭਈ ਮੈਂ ਜੱਗ ਨਾਲ ਐਲਾਨੀਆਂ ਗੱਲਾਂ ਕੀਤੀਆਂ ਨੇ। ਮੈਂ ਹਮੇਸ਼ਾ ਇਬਾਦਤਖਾਨਿਆਂ ਤੇ ਹੈਕਲ ਵਿੱਚ, ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਸੀ, ਤਾਲੀਮ ਦਿੱਤੀ ਤੇ ਲੁਕ ਕੇ ਕੁਝ ਵੀ ਨਹੀਂ ਆਖਿਆ। ਯੂਹੰਨਾ। ਇਹਦੇ ਤੇ ਪਿਲਾਤੂਸ ਨੇ ਯਿਸੂ ਨੂੰ ਲੈ ਕੇ ਕੋੜੇ ਲਵਾਏ ਤੇ ਉਹ ਆਪਣੀ ਸੂਲੀ ਆਪ ਚੁੱਕ ਕੇ ਉਸ ਥਾਂ ਤੀਕਰ ਬਾਹਰ ਆ ਗਿਆ ਜਿਹੜੀ ਖੋਪੜੀ ਦੀ ਥਾਂ ਅਖਵਾਉਂਦੀ ਏ, ਜਿਹਦਾ ਤਰਜਮਾ ਇਬਰਾਨੀ ਵਿੱਚ ਗੁਲਗਤਾ ਹੈ। ਉੱਥੇ ਉਹਨਾਂ ਨੇ ਉਹਨੂੰ ਸੂਲੀ ਉੱਤੇ ਚਾੜਿਆ। ਲੂਕਾ। ਸਬਤ ਦੇ ਦਿਨ ਤੇ ਉਹਨਾਂ ਨੇ ਹੁਕਮ ਦੇ ਮੁਤਾਬਕ ਆਰਾਮ ਕੀਤਾ, ਪਰ ਹਫ਼ਤੇ ਦੇ ਪਹਿਲੇ ਦਿਨ ਸੁਬਹ ਸਵੇਰੇ ਹੀ ਉਹਨਾਂ ਖੁਸ਼ਬੂਦਾਰ ਸ਼ੈਵਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸੀ ਲੈ ਕੇ ਕਬਰ ਉੱਤੇ ਆਈਆਂ ਤੇ ਪੱਥਰ ਨੂੰ ਕਬਰ ਤੋਂ ਹਟਿਆ ਹੋਇਆ ਵੇਖਿਆ, ਪਰ ਅੰਦਰ ਜਾ ਕੇ ਖੁਦਾਵੰਦ ਯਿਸੂ ਦੀ ਲਾਸ਼ ਨਾ ਵੇਖੀ। ਜਦੋਂ ਉਹ ਗੱਲਬਾਤ ਤੇ ਪੁੱਛਗਿੱਛ ਕਰ ਰਹੇ ਸੀ ਤੇ ਏਦਾਂ ਹੋਇਆ ਵੀ ਯਿਸੂ ਆਪ ਆ ਕੇ ਉਹਨਾਂ ਦੇ ਨਾਲ ਟੁਰ ਪਿਆ। ਫਿਰ ਉਹਨੇ ਉਹਨਾਂ ਨੂੰ ਆਖਿਆ, ਇਹ ਮੇਰੀਆਂ ਉਹ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਉਸ ਵੇਲੇ ਆਖੀਆਂ ਸੀ ਜਦੋਂ ਤੁਹਾਡੇ ਨਾਲ ਸੀ, ਭਈ ਜ਼ਰੂਰ ਏ ਵੀ ਜਿੰਨੀਆਂ ਗੱਲਾਂ ਮੂਸਾ ਦੀ ਤੌਰਾਤ ਤੇ ਨਬੀਆਂ ਦੇ ਸਹੀਫਿਆਂ ਤੇ ਜ਼ਬੂਰ ਵਿੱਚ ਮੇਰੇ ਬਾਰੇ ਲਿਖੀਆਂ ਨੇ ਪੂਰੀਆਂ ਹੋਣ। ਫਿਰ ਉਹਨੇ ਉਹਨਾਂ ਦਾ ਜ਼ੇਨ ਖੋਲ੍ਹਿਆ ਤਾਂ ਜੋ ਪਾਕ ਕਿਤਾਬ ਨੂੰ ਸਮਝਣ, ਤੇ ਉਹਨਾਂ ਨੂੰ ਆਖਿਆ, ਇਹ ਲਿਖਿਆ ਹੈ ਭਈ ਮਸੀਹ ਦੁੱਖ ਸਵੇਗਾ ਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ, ਤੇ ਯਰੂਸ਼ਲਮ ਤੋਂ ਸ਼ੁਰੂ ਹੋ ਕੇ ਸਾਰੀਆਂ ਕੌਮਾਂ ਵਿੱਚ ਤੌਬਾ ਤੇ ਪਾਪਾਂ ਦੀ ਮਾਫੀ ਦੀ ਮੁਨਾਦੀ ਉਹਦੇ ਨਾਂ ਤੋਂ ਕੀਤੀ ਜਾਵੇਗੀ। ਰੋਮੀਓ। ਪਰ ਰੱਬ ਆਪਣੇ ਪਿਆਰ ਦੀ ਖੂਬੀ ਸਾਡੇ ਉੱਤੇ ਇੰਝ ਜ਼ਾਹਿਰ ਕਰਦਾ ਹੈ ਵੀ ਜਦੋਂ ਅਸੀਂ ਪਾਪੀ ਹੀ ਸੀ ਤੇ ਮਸੀਹ ਸਾਡੇ ਲਈ ਮਰਿਆ। ਇਸ ਲਈ ਹੁਣ ਜਦੋਂ ਅਸੀਂ ਉਹਦੇ ਲਹੂ ਦੇ ਰਾਹੀਂ ਰਾਸਤਬਾਜ਼ ਠਹਿਰੇ ਤੇ ਉਹਦੇ ਰਾਹੀਂ ਇਲਾਹੀ ਗਜ਼ਬ ਤੋਂ ਵੀ ਜ਼ਰੂਰ ਬਚਾਂਗੇ, ਕਿਉਂ ਜੇ ਦੁਸ਼ਮਣ ਹੋਣ ਦੇ ਬਾਵਜੂਦ ਰੱਬ ਦੇ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ, ਤੇ ਮੇਲ ਹੋਣ ਦੇ ਬਾਅਦ ਅਸੀਂ ਉਹਦੀ ਹਯਾਤੀ ਦੇ ਰਾਹੀਂ ਤੇ ਜ਼ਰੂਰ ਬਚ ਜਾਵਾਂਗੇ। ਤੇ ਬਸ ਇਹ ਹੀ ਨਹੀਂ, ਬਲਕਿ ਆਪਣੇ ਰੱਬ ਯਿਸੂ ਮਸੀਹ ਦੇ ਪਾਰੋਂ ਜਿਹਦੇ ਰਾਹੀਂ ਹੁਣ ਸਾਡਾ ਮੇਲ ਹੋ ਗਿਆ ਹੈ, ਰੱਬ ਉੱਤੇ ਫਖਰ ਵੀ ਕਰਦੇ ਹਾਂ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਕਫਾਰਾ ਰੱਬ ਦੇ ਨਾਲ ਇਨਸਾਨ ਦੇ ਇਕੱਠ ਦੀ ਮਿਸਾਲ ਹੈ, ਜਿਹਦੇ ਤਹਿਤ ਇਨਸਾਨ ਇਲਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਮਸੀਹ ਦਾ ਕਫਾਰਾ ਇਨਸਾਨ ਨੂੰ ਰੱਬ ਦੇ ਨਾਲ ਜੋੜਦਾ ਹੈ, ਰੱਬ ਨੂੰ ਇਨਸਾਨ ਦੇ ਨਾਲ ਨਹੀਂ। ਇਸ ਲਈ ਮਸੀਹ ਦਾ ਇਲਾਹੀ ਅਸੂਲ ਰੱਬ ਹੈ ਤੇ ਰੱਬ ਆਪਣੀ ਰਜ਼ਾਜੋਈ ਆਪ ਕਿੰਜ ਕਰ ਸਕਦਾ ਹੈ। ਯਿਸੂ ਨੇ ਇਨਸਾਨ ਨੂੰ ਪਿਆਰ ਦਾ ਅਸਲੀ ਫਹਿਮ ਯਿਸੂ ਦੀਆਂ ਤਾਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ, ਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ, ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ, ਪਾਪ ਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਹੈ। ਗਲਤੀ ਤੋਂ ਅਖੀਰੀ ਰਿਹਾਈ, ਜਿਹਦੇ ਹੇਠਾਂ ਰਹਿੰਦਿਆਂ ਹੋਏ ਅਸੀਂ ਲਾਫਾਨੀਅਤ, ਬੇਇੰਤਹਾ ਆਜ਼ਾਦੀ, ਬੇਗੁਨਾਹ ਸਿਆਣ ਵਿੱਚ ਖੁਸ਼ ਹੁੰਦਿਆਂ ਹੋਏ ਫੁੱਲਾਂ ਨਾਲ ਸਜੀ ਹੋਈ ਰਾਹ ਵਿੱਚੋਂ ਲੰਘ ਕੇ ਨਹੀਂ ਮਿਲਦੀ, ਨਾ ਕਿਸੇ ਦੇ ਈਮਾਨ ਦੇ ਬਗੈਰ ਕਿਸੇ ਹੋਰ ਦੀ ਮੁਤਬਾਦਲ ਕੋਸ਼ਿਸ਼ ਨਾਲ ਸਾਹਮਣੇ ਆਉਂਦੀ ਹੈ। ਜਿਹੜਾ ਵੀ ਇਹ ਮੰਨਦਾ ਹੈ ਕਿ ਕਹਿਰ ਰਾਸਤੇ ਜਾਂ ਅਲੂਹੀਅਤ ਇਨਸਾਨੀ ਤਕਲੀਫਾਂ ਨਾਲ ਆਸੂਦਾ ਹੁੰਦੀ ਹੈ, ਉਹ ਰੱਬ ਨੂੰ ਨਹੀਂ ਸਮਝਦਾ।
ਇਨਸਾਫ ਲਈ ਪਾਪੀ ਨੂੰ ਇਸਲਾਹ ਦੀ ਲੋੜ ਹੈ। ਰੱਬ ਬਸ ਉਦੋਂ ਹੀ ਕਰਜ਼ ਦਿੰਦਾ ਹੈ ਜਦੋਂ ਇਨਸਾਫ ਤਸਦੀਕ ਕਰਦਾ ਹੈ। ਸਾਨੂੰ ਪਾਪ ਤੋਂ ਬਚਾਉਣ ਲਈ ਸਿਆਣ ਤੇ ਮੁਹੱਬਤ ਆਪਣੀਆਂ ਬਹੁਤ ਸਾਰੀਆਂ ਕੁਰਬਾਨੀਆਂ ਦਾ ਮੁਤਾਲਬਾ ਕਰ ਸਕਦੀ ਹੈ। ਇੱਕ ਕੁਰਬਾਨੀ ਭਾਵੇਂ ਉਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਪਾਪ ਦਾ ਕਫਾਰਾ ਅਦਾ ਕਰਨ ਲਈ ਕਾਫੀ ਨਹੀਂ ਹੈ। ਕਫਾਰੇ ਲਈ ਪਾਪੀ ਵੱਲੋਂ ਲਗਾਤਾਰ ਬੇਲੌਸ ਕੁਰਬਾਨੀ ਦੀ ਲੋੜ ਹੁੰਦੀ ਹੈ। ਇਹ ਇਲਾਹੀ ਤੌਰ 'ਤੇ ਗੈਰ ਫਿਤਰੀ ਹੈ ਵੀ ਰੱਬ ਦਾ ਗਜ਼ਬ ਉਹਦੇ ਪਿਆਰੇ ਪੁੱਤਰ ਉੱਤੇ ਨਿਕਲੇ। ਇੱਦਾਂ ਦਾ ਨਜ਼ਰੀਆ ਇਨਸਾਨ ਦਾ ਬਣਾਇਆ ਹੋਇਆ ਹੈ। ਇਲਮੇ ਇਲਾਹੀਆਤ ਵਿੱਚ ਕਫਾਰਾ ਇੱਕ ਸੰਗੀਨ ਮਸਲਾ ਹੈ, ਪਰ ਇਹਦੀ ਸਾਇੰਸੀ ਤਫਸੀਲ ਇਹ ਹੈ ਭਈ ਦੁੱਖ ਪਾਪ ਆਲੂਦਾ ਫਹਿਮ ਦੀ ਇੱਕ ਗਲਤੀ ਹੈ ਜਿਹਨੂੰ ਸੱਚਾਈ ਨੇਸਤ ਕਰਦੀ ਹੈ, ਤੇ ਅਖੀਰੀ ਇਹ ਦੋਵੇਂ ਪਾਪ ਤੇ ਦੁੱਖ ਹਮੇਸ਼ਾ ਦੀ ਮੁਹੱਬਤ ਦੇ ਪੈਰਾਂ ਵਿੱਚ ਆ ਡਿੱਗਦੇ ਨੇ। ਤੌਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਅਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਤੌਬਾ ਕਰਨਾ, ਪਾਪ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਹੈ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂ ਜੇ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਹੈ ਜਿਹੜੀ ਦਿਲ ਦੀ ਇਸਲਾਹ ਕਰਦੀ ਤੇ ਇਨਸਾਨ ਨੂੰ ਹਿਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਲ ਬਣਾਉਂਦੀ ਹੈ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਾਲੀਮਾਂ ਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ, ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ। ਭਾਵੇਂ ਰੱਬ ਭਲਾ ਹੈ, ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਭਾਵੇਂ ਪਾਪ ਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਈਮਾਨ ਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਛਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਤੇ ਤਕਲੀਫ ਸਹੀ। ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ ਤੇ ਯਿਸੂ ਮਸੀਹ ਰਬੂਨੀ ਗਲਤੀ ਤੇ ਸਾਰੇ ਪਾਪ, ਬਿਮਾਰੀ ਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਾਈ ਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਤੇ ਮਾਦੀ ਫਹਿਮ ਸੱਚਾਈ ਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਾ ਕਰਦਿਆਂ ਹੋਏ ਇਹ ਨਮੂਨਾ ਯਿਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਿਰ ਹੁੰਦਾ ਰਿਹਾ। ਜੇ ਅਸੀਂ ਰੂਹ ਨੂੰ ਪੂਰਾ ਇਖਤਿਆਰ ਸੰਭਾਲਣ ਦੀ ਇਜਾਜ਼ਤ ਦੇਣ ਲਈ ਮਾਦੀ ਫਹਿਮ ਦੀਆਂ ਗਲਤੀਆਂ ਉੱਤੇ ਮੁਨਾਸਬ ਤੌਰ ਤੇ ਫਤਹ ਪਾ ਲਈਏ ਤੇ ਅਸੀਂ ਪਾਪ ਤੋਂ ਨਫ਼ਰਤ ਕਰਾਂਗੇ ਤੇ ਉਹਨੂੰ ਹਰ ਸੂਰਤ ਵਿੱਚ ਰੱਦ ਕਰਾਂਗੇ। ਬਸ ਇਸੇ ਤਰ੍ਹਾਂ ਅਸੀਂ ਆਪਣੇ ਦੁਸ਼ਮਣਾਂ ਲਈ ਬਰਕਤ ਚਾਹ ਸਕਦੇ ਹਾਂ, ਹਾਲਾਂਕਿ ਹੋ ਸਕਦਾ ਹੈ ਉਹ ਸਾਡੇ ਲਫ਼ਜ਼ਾਂ ਨੂੰ ਨਾ ਸਮਝਣ। ਅਸੀਂ ਆਪ ਇਹਦਾ ਇੰਤਖਾਬ ਨਹੀਂ ਕਰ ਸਕਦੇ, ਪਰ ਸਾਡੀ ਮੁਕਤੀ ਲਈ ਸਾਨੂੰ ਉੱਦਾਂ ਦੇ ਕੰਮ ਹੀ ਕਰਨੇ ਚਾਹੀਦੇ ਨੇ ਜਿੱਦਾਂ ਯਿਸੂ ਨੇ ਸਾਨੂੰ ਸਿਖਾਇਆ ਹੈ। ਜੇ ਮਸੀਹ ਸੱਚਾਈ ਇਜ਼ਹਾਰ ਵਿੱਚ ਸਾਡੇ ਕੋਲ ਆਇਆ ਹੈ ਤੇ ਕਿਸੇ ਦੂਜੀ ਯਾਦਗਾਰੀ ਦੀ ਲੋੜ ਨਹੀਂ ਹੈ, ਕਿਉਂ ਜੇ ਇਜ਼ਹਾਰ ਇਮੈਨੂਅਲ ਜਾਂ ਰੱਬ ਸਾਡੇ ਨਾਲ ਹੈ ਤੇ ਜੇ ਕੋਈ ਦੂਜਾ ਸਾਡੇ ਨਾਲ ਹੈ ਤੇ ਉਹਦੀ ਯਾਦਗਾਰੀ ਮਨਾਉਣ ਦੀ ਕੀ ਲੋੜ ਹੈ। ਜੇ ਉਹ ਸਾਰੇ ਜਿਨ੍ਹਾਂ ਨੇ ਸਾਕਰਾਮੈਂਟ ਵਿੱਚ ਹਿੱਸਾ ਲਿਆ ਯਿਸੂ ਦੇ ਦੁੱਖਾਂ ਦੀ ਅਸਲ ਵਿੱਚ ਯਾਦਗਾਰ ਮਨਾਈ ਸੀ ਤੇ ਉਸ ਪਿਆਲੇ ਵਿੱਚੋਂ ਪੀਤਾ ਸੀ ਤੇ ਉਹ ਜੱਗ ਵਿੱਚ ਇਨਕਲਾਬ ਲੈ ਆਉਂਦੇ, ਉਹ ਸਾਰੇ ਜਿਹੜੇ ਮਾਦੀ ਅਲਾਮਤਾਂ ਦੇ ਰਾਹੀਂ ਉਹਦੀ ਯਾਦਗਾਰੀ ਨੂੰ ਲੱਭਣ ਵਾਲੇ ਨੇ, ਉਹ ਸੂਲੀ ਚੁੱਕਣਗੇ, ਬਿਮਾਰਾਂ ਨੂੰ ਸ਼ਿਫਾ ਦੇਣਗੇ, ਬਦਰੂਆਂ ਨੂੰ ਕੱਢਣਗੇ ਤੇ ਮਸੀਹ ਸੱਚਾਈ ਦੀ ਖੁਸ਼ਖਬਰੀ ਗਰੀਬਾਂ, ਮਨਫੀ ਸੋਚ ਵਾਲਿਆਂ ਨੂੰ ਦੇਣਗੇ। ਉਹ 1000 ਸਾਲਾ ਦੌਰ ਲਿਆਉਣਗੇ। ਸਾਡਾ ਬਪਤਿਸਮਾ ਸਾਰੀ ਗਲਤੀ ਤੋਂ ਸਾਡੀ ਪਾਕੀਜ਼ਗੀ ਹੈ। ਸਾਡਾ ਯੂਖਰਸਤ ਇੱਕ ਰੱਬ ਦੇ ਨਾਲ ਰੂਹਾਨੀ ਸ਼ਰਾਕਤ ਹੈ। ਸਾਡੀ ਰੋਟੀ ਜਿਹੜੀ ਅਸਮਾਨ ਤੋਂ ਉਤਰਦੀ ਹੈ ਸੱਚਾਈ ਹੈ। ਸਾਡਾ ਪਿਆਲਾ ਸਲੀਬ ਹੈ। ਸਾਡੀ ਮੈਂ ਯਾਨੀ ਉਹ ਮੈਂ ਜਿਹੜੀ ਸਾਡੇ ਮਾਲਕ ਨੇ ਪੀਤੀ ਤੇ ਆਪਣੇ ਪੈਰੋਕਾਰਾਂ ਨੂੰ ਵੀ ਇਹਦਾ ਹੁਕਮ ਦਿੱਤਾ, ਮੁਹੱਬਤ ਦਾ ਇਲਹਾਮ ਹੈ। ਸਮਝ ਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਹੈ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਫਰੀਸੀ ਇਲਾਹੀ ਮਰਜ਼ੀ ਨੂੰ ਜਾਣਨ ਤੇ ਉਹਦੀ ਤਾਲੀਮ ਦੇਣ ਦਾ ਦਾਅਵਾ ਕਰਦੇ ਸੀ, ਪਰ ਉਹ ਬਸ ਯਿਸੂ ਦੇ ਮਕਸਦ ਦੀ ਕਾਮਯਾਬੀ ਵਿੱਚ ਰੁਕਾਵਟ ਪਾਉਂਦੇ ਸੀ। ਇੱਥੇ ਤੀਕਰ ਵੀ ਉਹਦੇ ਬਹੁਤ ਸਾਰੇ ਤਾਲਬ ਇਲਮ ਵੀ ਉਹਦੀ ਰਾਹ ਵਿੱਚ ਖਲੋ ਗਏ। ਜੇ ਉਸਤਾਦ ਨੇ ਤਾਲਬ ਇਲਮ ਨੂੰ ਲੈ ਕੇ
ਉਹਨੂੰ ਰੱਬ ਦੇ ਬਾਰੇ ਲੁਕੀਆਂ ਹੋਈਆਂ ਹਕੀਕਤਾਂ ਦੀ ਤਾਲੀਮ ਨਾ ਦਿੱਤੀ ਹੁੰਦੀ ਤੇ ਉਹ ਕਦੀ ਵੀ ਸੂਲੀ ਨਾ ਚੜ੍ਹਦਾ। ਮਾਦੇ ਦੀ ਗ੍ਰਿਫਤ ਵਿੱਚ ਰੂਹ ਨੂੰ ਜਕੜ ਕੇ ਰੱਖਣ ਦਾ ਅਜ਼ਮ ਸੱਚਾਈ ਤੇ ਮੁਹੱਬਤ ਨੂੰ ਅਜ਼ੀਅਤ ਦੇਣ ਵਾਲਾ ਹੈ। ਮਸਲੂਬੀਅਤ ਦੀ ਅਫਾਦੀਅਤ ਐਸ ਅਮਲੀ ਪਿਆਰ ਤੇ ਚੰਗਿਆਈ ਵਿੱਚ ਲੁਕੀ ਹੈ ਜਿਹੜੀ ਇਨਸਾਨ ਲਈ ਜ਼ਾਹਿਰ ਹੁੰਦੀ ਹੈ। ਸੱਚਾਈ ਇਨਸਾਨਾਂ ਦੇ ਵਿਚਕਾਰ ਰਹਿੰਦੀ ਰਹੀ ਹੈ, ਪਰ ਜਦੋਂ ਤੀਕਰ ਉਹਨਾਂ ਨੇ ਇਹ ਨਾ ਵੇਖਿਆ ਵੀ ਇਹ ਸੱਚਾਈ ਨੇ ਉਹਨਾਂ ਦੇ ਮਾਲਕ ਨੂੰ ਕਬਰ ਉੱਤੇ ਫਤਹ ਦਿੱਤੀ ਹੈ, ਉਹਦੇ ਆਪਣੇ ਸ਼ਾਗਿਰਦਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਵੀ ਇੰਜ ਹੋਣਾ ਵੀ ਮੁਮਕਿਨ ਹੋ ਸਕਦਾ ਸੀ। ਜੀ ਉੱਠਣ ਤੋਂ ਬਾਅਦ ਇੱਥੇ ਤੀਕਰ ਪਈ ਗੈਰ ਮੁਤਕਦ ਤੋਮਾ ਵੀ ਇਹ ਮੰਨਣ ਤੇ ਮਜਬੂਰ ਹੋ ਗਿਆ ਵੀ ਸੱਚਾਈ ਤੇ ਮੁਹੱਬਤ ਦਾ ਸਬੂਤ ਕਿੰਨਾ ਵੱਡਾ ਸੀ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਹ ਪਾ ਰਹੀ ਏ ਤੇ ਤੁਸੀਂ ਅਖੀਰੀ ਆਖ ਸਕਦੇ ਹੋ ਵੀ ਮੈਂ ਚੰਗੀ ਕੁਸ਼ਤੀ ਲੜ ਲਈ ਏ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ। ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ, ਇਹ ਚੰਗਿਆਈ ਤੇ ਇਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਏ। ਮਸੀਹੀ ਲੋਕ ਇਸ ਤੋਕੋ ਦੇ ਨਾਲ ਮਿਹਨਤ ਕਰਨਾ ਤੇ ਦੁਆ ਕਰਨਾ ਜਾਰੀ ਨਹੀਂ ਰੱਖਦੇ ਵੀ ਕਿਸੇ ਹੋਰ ਚੰਗਿਆਈ, ਦੁੱਖ ਤੇ ਫਤਹ ਦੇ ਪਾਰੋਂ ਉਹ ਉਹਦੀ ਹਮਾਂਗੀ ਤੇ ਅਜਰ ਪਾ ਲੈਣਗੇ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾਮੁਮਕਿਨ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ, ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰ ਰੀਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।